ਬਿਸਮਿਲ੍ਲਾਹਿਰਰਹਿਮਾਨਿਰਰਹੀਮ ਭਾਈ ਮੈਂ 2 ਸਾਲ ਕਾਪਰੇਟਿਵ ਇੰਸਪੈਕਟਰ ਦੀ ਕੀਤੀ ਹੈ ਅਤੇ 4 ਸਾਲ ਮੈਂ ਕੀਤੀ ਹੈ ਐਕਸਾਈਜ਼ ਇੰਸਪੈਕਟਰ ਦੀ। ਅਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਜਾਬ ਸਰਕਾਰੀ ਲੱਭ ਰਿਹਾ, ਜਾਬ ਕਰਾਂ ਜਾਂ ਬਾਹਰ ਜਾਵਾਂ। ਵੇਖੋ ਪਹਿਲਾਂ ਸਾਨੂੰ ਨਹੀਂ ਸੀ ਪਤਾ, ਅਸੀਂ ਸਰਕਾਰੀ ਜਾਬ 'ਚ 4-5 ਸਾਲ ਪਹਿਲਾਂ ਮਾਸਟਰ ਕੀਤਾ, ਫਿਰ ਐਮ ਫਿਲ ਕੀਤਾ, ਫਿਰ ਸਰਕਾਰੀ ਜਾਬ 4-5 ਸਾਲ ਲੱਭਣ 'ਚ ਲਾਏ, ਨਾਲ CSS ਦੀ ਤਿਆਰੀ ਕਰਦੇ ਰਹੇ। ਅਤੇ ਜਦੋਂ ਸਰਕਾਰੀ ਜਾਬ ਲੱਭੀ ਤਾਂ ਪਤਾ ਲੱਗਾ ਕਿ ਇਹਦੇ ਵਿੱਚ ਕਰਪਸ਼ਨ ਤੋਂ ਬਗੈਰ ਗੁਜ਼ਾਰਾ ਨਹੀਂ, ਅਤੇ ਛੱਡ ਕੇ ਮੁਲਕ ਨਾਸਾ ਆ, ਇੱਥੇ ਰਿਜ਼ਕ ਹਲਾਲ ਕਮਾ ਰਹੇ ਹਾਂ। ਤੁਸੀਂ ਜੇ ਹਲਾਲ ਰਿਜ਼ਕ ਕਮਾਉਣਾ ਚਾਹੁੰਦੇ ਹੋ, ਤੁਸੀਂ ਮਾਸਟਰ ਸੋਸ਼ੀਓਲੋਜੀ 'ਚ ਕੀਤਾ ਹੈ, ਚਾਈਨਾ 'ਚ ਅਪਲਾਈ ਕਰੋ, ਥਾਈਲੈਂਡ 'ਚ ਅਪਲਾਈ ਕਰੋ, ਇੰਡੋਨੇਸ਼ੀਆ, ਮਲੇਸ਼ੀਆ, ਹੰਗਰੀ, ਇਟਲੀ, ਜਰਮਨੀ ਦੀ ਡਾਟ ਸਕਾਲਰਸ਼ਿਪ ਹੈ, ਡਾਟ ਦੀ ਵੈਬਸਾਈਟ ਹੈ, ਉਹਦੇ 'ਤੇ ਅਪਲਾਈ ਕਰੋ। ਅਤੇ ਜੇ ਤੁਸੀਂ ਸਰਕਾਰੀ ਜਾਬ ਕਰਨੀ ਹੈ, B.Ed ਵੀ ਕੀਤਾ, ਅਤੇ 17ਵੇਂ ਸਕੇਲ ਦੀ ਜਿਹੜੀ ਉਸਤਾਦ ਦੀ ਜਾਬ ਹੈ, ਉਹਦੇ 'ਚ ਫਿਰ ਵੀ ਚਲੋ ਗੁਜ਼ਾਰਾ ਹੋ ਜਾਂਦਾ, ਬੰਦਾ ਨਾ ਜਿਉਂਦਿਆਂ 'ਚ ਨਾ ਮੋਇਆਂ 'ਚ ਕਹਿ ਲਓ। ਅਤੇ ਜਾਂ ਜੇ CSS ਦਾ ਕਰਨਾ ਹੈ ਤਾਂ ਫਿਰ ਉਹ ਤੁਹਾਡੇ ਆਪਣੇ ਰਿਸਕ 'ਤੇ ਵੇ, ਫੁੱਲ ਮਿਹਨਤ ਕਰਨੀ ਪੈਣੀ ਹੈ ਤੁੰਨ ਕੇ। ਅਤੇ ਲੇਕਿਨ CSS ਕਰਕੇ ਵੀ 80-90 ਹਜ਼ਾਰ ਲੱਗਣੀ ਹੈ, ਉਹ ਵੀ ਤੁਸੀਂ ਉਸ ਕਰਪਟ ਨਿਜ਼ਾਮ ਦਾ ਹਿੱਸਾ ਬਣ ਜਾਣਾ। ਅਤੇ ਮੈਂ ਤਾਂ ਇਹੀ ਕਹਾਂਗਾ ਕਿ ਜਿਹੜੇ ਬੰਦੇ ਦੀ ਸਕਾਲਰਸ਼ਿਪ ਲੱਗਦੀ ਹੈ ਬਾਹਰ ਨਿਕਲੋ।